ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਅੱਜ ਗੱਲ ਕਰਦੇ ਹਾਂ ਪੰਜਾਬ ਦੇ ਦੋ ਅਜਿਹੇ ਸਿਆਸਤਦਾਨਾਂ ਬਾਰੇ ਜਿਨ੍ਹਾਂ ਦੀ ਕਿਸੇ ਸਮੇਂ ਪੰਜਾਬ ਦੇ ਵਿੱਚ ਤੂਤੀ ਬੋਲਦੀ ਸੀ। ਗੌਰਮੈਂਟ ਤੋਂ ਬਾਅਦ, ਸਰਕਾਰ ਤੋਂ ਬਾਅਦ ਜੇਕਰ ਕਿਸੇ ਨੂੰ ਕਵਰ ਕੀਤਾ ਜਾਂਦਾ ਸੀ ਤਾਂ ਉਹ ਇਹਨਾਂ ਦੋ ਸ਼ਖਸੀਅਤਾਂ ਨੂੰ ਕੀਤਾ ਜਾਂਦਾ ਸੀ। ਜੀ ਹਾਂ, ਅੱਜ ਗੱਲ ਕਰਾਂਗੇ ਆਪਾਂ ਸੁਨੀਲ ਜਾਖੜ ਬਾਰੇ ਤੇ ਸਿਮਰਜੀਤ ਸਿੰਘ ਬੈਂਸ ਦੇ ਬਾਰੇ। 2014-15 ਦੀਆਂ ਅਖਬਾਰਾਂ ਚੁੱਕ ਲਓ, 16 ਦੀਆਂ ਅਖਬਾਰਾਂ ਚੁੱਕ ਲਓ, ਜਦੋਂ ਤੁਹਾਨੂੰ ਸੁਨੀਲ ਜਾਖੜ ਅਗਰੈਸ਼ਨ ਦੇ ਵਿੱਚ ਨਜ਼ਰ ਆਉਣਗੇ, ਜਦੋਂ ਤੁਹਾਨੂੰ ਸੁਨੀਲ ਜਾਖੜ ਹਮਲਾਵਰ ਨਜ਼ਰ ਆਉਣਗੇ, LOP ਬਣਦੇ ਨੇ। ਉਸ ਤੋਂ ਬਾਅਦ ਸੁਨੀਲ ਜਾਖੜ ਲਗਾਤਾਰ ਐਕਟਿਵ ਰਹਿੰਦੇ ਨੇ ਔਰ ਸਰਕਾਰ ਤੇ ਸਰਕਾਰ ਦੇ ਹਰ ਕੰਮ ਤੇ ਲਾ ਬਿਜਲੀ ਘਰਾਂ ਤੋਂ ਲਾ ਜੋ ਥਰਮਲ ਪਲਾਂਟ ਦੇ ਸਮਝੌਤੇ ਕੀਤੇ ਨੇ, ਬਿਜਲੀ ਸਮਝੌਤੇ ਕੀਤੇ ਨੇ, ਅਨਾਜ ਘੁਟਾਲਾ ਹੋਇਆ ਜਿਹੜਾ 31,000 ਕਰੋੜ ਦਾ, ਉਹਦੇ ਤੇ ਇਸੇ ਤਰ੍ਹਾਂ ਸਿਮਰਜੀਤ ਬੈਂਸ ਪਾਣੀਆਂ ਦੀ ਵਕਾਲਤ ਕਰਦੇ ਨਜ਼ਰ ਆਉਣਗੇ। ਇੱਕ ਸਮਾਂ ਸੀ ਜਦੋਂ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਵਿੱਚੋਂ ਧੂ ਕੇ ਬਾਹਰ ਕੱਢਿਆ ਗਿਆ ਸੀ ਔਰ ਉਦੋਂ ਵੀ ਇਨਸਾਫ ਪਸੰਦ ਪੱਤਰਕਾਰਾਂ, ਹੱਕਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ, ਬੁੱਧੀਜੀਵੀ ਚਿੰਤਕਾਂ ਨੇ ਇਹਨਾਂ ਚੀਜ਼ਾਂ ਨੂੰ ਨਿੰਦਣਯੋਗ ਕਰਾਰ ਦਿੱਤਾ ਸੀਗਾ। ਤੇ ਸੁਨੀਲ ਜਾਖੜ ਦੀ ਸ਼ਲਾਘਾ ਹੁੰਦੀ ਰਹੀ ਕਿ ਬਈ ਸੁਨੀਲ ਜਾਖੜ ਬੜਾ ਆਲਾ ਦਰਜੇ ਦਾ ਕੰਮ ਕਰਦੇ ਨੇ, ਸਰਕਾਰ ਨੂੰ ਘੇਰਦੇ ਨੇ ਤੇ ਸਰਕਾਰ ਦੇ ਨਾਲ ਤੱਥਾਂ ਦੇ ਨਾਲ ਵਾਜਬ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਚੁੱਕਦੇ ਨੇ। ਪਰ ਅੱਜ ਦੀ ਘੜੀ ਦੋਨਾਂ ਦੇ ਉੱਤੇ ਗਾਜ ਡਿੱਗੀ ਹੈ ਕਾਨੂੰਨ ਦੀ, ਦੋਨੇ ਹੀ ਸੇਮ ਪੇਜ ਤੇ ਨਜ਼ਰ ਆਉਣਗੇ। ਸੁਨੀਲ ਜਾਖੜ ਦੀ ਗੱਲ ਕਰਦੇ ਹਾਂ। ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ। ਅਸਲ ਦੇ ਵਿੱਚ ਹੋਇਆ ਕਿ ਵੀ ਜਿਹੜਾ ਇੱਕ ਕਮਿਸ਼ਨ ਆ ਉਹਨਾਂ ਨੇ ਸੁਨੀਲ ਜਾਖੜ ਉੱਤੇ ਪਰਚਾ ਕਰਨ ਦੀ ਸਿਫਾਰਿਸ਼ ਤੱਕ ਜਿਹੜੀ ਆ ਉਹ ਕਰ ਦਿੱਤੀ ਆ। ਅਸਲ ਦੇ ਵਿੱਚ ਇਹ ਪਰਚਾ ਜਿਹੜਾ ਵਾ ਹੋਣਾ ਵਾ ਉਹ ਕਿਹੜੀ ਗੱਲੋਂ ਹੋਣਾ ਇਹ ਤੁਹਾਨੂੰ ਦੱਸਦਾ ਵਾਂ। ਪਿਛਲੇ ਦਿਨੀ ਕੀ ਹੋਇਆ ਵੀ ਸੁਨੀਲ ਜਾਖੜ ਗੱਲਬਾਤ ਕਰ ਰਹੇ ਸੀਗੇ, ਉਹਨਾਂ ਨੇ ਗੱਲਬਾਤ ਕਰਦੇ ਕਰਦੇ ਕਹਿ ਦਿੱਤਾ ਕਿ ਜਿਹੜੇ ਕੁਝ ਲੋਕਾਂ ਨੂੰ ਪੈਰ ਦੀ ਜੁੱਤੀ ਨੂੰ ਸਿਰ ਤੇ ਬਿਠਾ ਲਿਆ ਗਿਆ। ਹਾਲਾਂਕਿ ਉਹ G23 ਜਿਹੜਾ ਕਿ ਕਾਂਗਰਸ ਦੇ ਨਾਰਾਜ਼ ਨੇਤਾਵਾਂ ਦੇ ਗੁੱਟ ਆ, ਉਹਦੇ ਸੰਦਰਭ ਦੇ ਵਿੱਚ ਕਹੇ ਸੀ, ਪਰ ਉਹ ਪੰਜਾਬ ਨਾਲ ਰਿਲੇਟ ਕਰ ਬੈਠੇ ਤੇ ਗੱਲਾਂ ਦੇ ਵਿੱਚ ਇਹ ਗੱਲਾਂ ਹੋ ਗਈਆਂ ਤੇ ਗੱਲ ਦਾ ਜਿਹੜਾ ਇਸ਼ਾਰਾ ਸੀ ਜਾਂ ਗੱਲ ਦਾ ਜਿਹੜਾ ਸੈਂਟਰਲ ਆਈਡੀਆ ਸੀ ਉਹ ਕਿਤੇ ਨਾ ਕਿਤੇ CM ਚਰਨਜੀਤ ਚੰਨੀ ਨਾਲ ਆ ਗਿਆ ਤੇ ਗੱਲਾਂ ਭਾਈਚਾਰੇ ਦੇ ਨਾਲ ਜਾ ਜੁੜੀਆਂ। ਸੋ ਇਹ ਗੱਲ ਬਿਲਕੁਲ ਗਲਤ ਆ ਕਿ ਤੁਸੀਂ ਕਿਸੇ ਨੂੰ ਅੱਜ ਆਜ਼ਾਦ ਭਾਰਤ ਦੇ ਵਿੱਚ ਔਰ ਇੰਨੇ ਸ਼ਾਨਦਾਰ ਅਹੁਦਿਆਂ ਤੇ ਬਿਰਾਜਮਾਨ ਹੋਣ ਦੇ ਬਾਵਜੂਦ, ਇੱਕ ਤੁਹਾਡੀ ਲੈਗਸੀ ਆ, 3 ਵਾਰ ਤੁਸੀਂ ਮੈਂਬਰ ਪਾਰਲੀਮੈਂਟ ਰਹਿੰਦੇ ਹੋ, MLA ਰਹਿੰਦੇ ਹੋ, ਮੈਂਬਰ ਪਾਰਲੀਮੈਂਟ ਰਹਿੰਦੇ ਹੋ, ਲੀਡਰ ਆਫ ਆਪੋਜੀਸ਼ਨ ਰਹਿੰਦੇ ਹੋ, ਪੰਜਾਬ ਕਾਂਗਰਸ ਦੇ ਪ੍ਰਧਾਨ ਹੋ, ਔਰ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ, ਕਿਸੇ ਭਾਈਚਾਰਾ ਵਿਸ਼ੇਸ਼ ਨੂੰ, ਮਾਫ ਕਰਨਾ, ਕਿਸੇ ਭਾਈਚਾਰਾ ਵਿਸ਼ੇਸ਼ ਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਕਿ ਐ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਪੈਰ ਦੀ ਜੁੱਤੀ ਜੇ ਉਹ, ਤਾਂ ਇਹ ਗਲਤ ਗੱਲ ਆ, ਬਹੁਤ ਗਲਤ ਗੱਲ ਆ। ਇਹ ਤੁਹਾਡੀ ਮਾਨਸਿਕਤਾ ਨੂੰ ਦਰਸਾਉਂਦਾ ਵਾ, ਜਿਹੜਾ ਕਿ ਤੁਹਾਡੇ ਵਿਅਕਤੀਤਵ ਨੂੰ ਸੂਟ ਨਹੀਂ ਕਰਦਾ। ਅੱਜ ਤੋਂ ਪਹਿਲਾਂ, ਮਾਫ ਕਰਨਾ, ਅੱਜ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਵਾਂ, ਅੱਜ ਨਹੀਂ ਗਾ। ਅੱਜ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਬਹੁਤ ਹੀ ਸ਼ਾਲੀਨ ਤੇ ਬਹੁਤ ਹੀ ਸਮਝੇ ਲੋਕਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਸੀਗਾ, ਪਰ ਅੱਜ ਗੱਲਾਂ ਬਾਤਾਂ ਉਲਟ ਹੋ ਗਈਆਂ ਨੇ। ਹੋਇਆ ਕੀ ਆ ਹੁਣ ਇਹ ਹੈ ਵੀ ਜਿਹੜਾ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਕਮਿਸ਼ਨ, ਉਹਦੇ ਕੋਲੇ ਸੁਨੀਲ ਜਾਖੜ ਦੀਆਂ ਜਿਹੜੀਆਂ ਟਿੱਪਣੀਆਂ ਵਾ ਉਹਨਾਂ ਨੂੰ ਲੈ ਕੇ ਸ਼ਿਕਾਇਤ ਗਈ ਆ ਤੇ ਹੁਣ ਸੁਨੀਲ ਜਾਖੜ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਹੋਈ ਹੈ ਤੇ ਸ਼ਿਕਾਇਤਾਂ ਜਾਂ ਰੋਸ ਮੁਜ਼ਾਹਰਿਆਂ ਦਾ ਜਿਹੜਾ ਸੰਗਿਆਨ ਲਿਆ ਵਾ ਕਮਿਸ਼ਨ ਨੇ ਤੇ ਹੁਣ ਮਾਮਲਾ ਦਰਜ ਕਰਨ ਦੇ ਤੇ ਕੇਸ ਦਰਜ ਕਰਨ ਦੇ ਹੁਕਮ ਹੋ ਗਏ ਆ। SC ਲੀਡਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਚਰਨਜੀਤ ਚੰਨੀ ਨੂੰ TV ਚੈਨਲ ਉੱਤੇ ਅਪਸ਼ਬਦ ਬੋਲੇ ਨੇ, ਜਿਸ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਨੇ ਤੇ ਇਹ ਕਾਨੂੰਨਨ ਜੁਰਮ ਆ। ਜੇਕਰ ਤੁਸੀਂ ਭਾਈਚਾਰਾ, ਫਿਰਕਾ ਵਿਸ਼ੇਸ਼, ਖਾਸ ਕਰਕੇ ਜਿਹੜੇ ਪਛੜੇ ਵਰਗਾਂ ਸਾਡੇ ਭਾਈਚਾਰੇ ਆਉਂਦੇ ਆ, ਜੇਕਰ ਤੁਸੀਂ ਉਹਨਾਂ ਤੇ ਟਿੱਪਣੀ ਕਰੋਗੇ ਤਾਂ ਤੁਹਾਨੂੰ ਇਹਦੇ ਖਮਿਆਜ਼ੇ ਭੁਗਤਣੇ ਪੈਣਗੇ, ਕਿਉਂਕਿ ਕਾਨੂੰਨ ਨੇ, ਸੰਵਿਧਾਨ ਨੇ ਹਰ ਇੱਕ ਨੂੰ ਬਰਾਬਰਤਾ ਦਿੱਤੀ ਹੈ ਔਰ ਇਹ ਬਕਾਇਦਾ ਸੰਵਿਧਾਨ ਦੇ ਵਿੱਚ ਰੱਖੀ ਗਈ ਹੈ ਮੱਦ ਜਾਂ ਗੱਲ ਕਿ ਜੇਕਰ ਕੋਈ ਬੰਦਾ ਕਿਸੇ ਪਛੜੇ ਵਰਗਾਂ ਦੇ ਭਾਈਚਾਰੇ ਨਾਲ ਉਹਦੀ ਇਨਸਲਟ ਕਰਦਾ, ਉਹਨੂੰ ਜਾਤੀ ਸੂਚਕ ਗਾਲਾਂ ਕੱਢਦਾ ਵਾ ਤੇ ਉਹ ਕਾਨੂੰਨਨ ਸਜ਼ਾ ਦਾ ਭਾਗੀਦਾਰ ਹੋਊਗਾ, ਉਹ ਗੈਰ ਕਾਨੂੰਨੀ ਕੰਮ ਕਰੇਗਾ, ਭਾਵੇਂ ਉਹ ਕਿਤੋਂ ਵੀ ਹੈ, ਕੁਛ ਵੀ ਹੈ, ਕਿਸੇ ਵੀ ਅਹੁਦੇ ਤੇ ਬੈਠਾ ਵਾ। ਔਰ ਇਹ ਹੋਣਾ ਚਾਹੀਦਾ, ਜੇਕਰ ਤੁਸੀਂ ਸਮਾਜਿਕ ਬਰਾਬਰਤਾ ਨੂੰ ਬਰਕਰਾਰ ਰੱਖਣਾ ਵਾ ਤੇ ਤੁਹਾਨੂੰ ਇਹ ਚੀਜ਼ਾਂ ਰੱਖਣੀਆਂ ਪੈਣਗੀਆਂ। ਤੇ ਸੁਨੀਲ ਜਾਖੜ ਹੁਣ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਅਫਸੋਸ ਵੀ ਜਤਾਇਆ, ਮਾਫੀ ਵੀ ਮੰਗੀ। ਅਫਸੋਸ ਜਤਾਉਣਾ ਕਿਸੇ ਗੱਲ ਦਾ ਕੋਈ ਤੋੜ ਥੋੜੋ ਆ, ਅਫਸੋਸ ਤਾਂ ਇੱਕ ਡਿਪਲੋਮੈਟਿਕ ਸ਼ਬਦ ਆ। ਮੈਥੋਂ ਕੋਈ ਗਲਤੀ ਹੋ ਜੇ ਮੈਂ ਕਹਿੰਦਾ ਨਹੀਂ ਹਾਂਜੀ ਮੈਨੂੰ ਅਫਸੋਸ ਆ, ਅਫਸੋਸ ਨਾਲ ਕਿਸੇ ਦੀਆਂ ਭਾਵਨਾਵਾਂ ਤਾਂ ਦੁਬਾਰਾ ਉਸ ਤਰ੍ਹਾਂ ਨਹੀਂ ਹੋਣਗੀਆਂ। ਤਾਂ ਲਿਹਾਜ਼ਾ ਜੇਕਰ ਕਾਨੂੰਨ ਸੰਵਿਧਾਨ ਹੈ ਤਾਂ ਹੋ ਸਕਦਾ ਤੁਹਾਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਏ। ਔਰ ਹੁਣ ਪਰਚਾ ਦਰਜ ਕਰਨ ਦੀ ਗੱਲ ਉੱਠੀ ਆ ਤਾਂ ਇਸ ਨੂੰ ਕਾਂਗਰਸ ਦੀ ਪੋਲੀਟਿਕਸ ਦੇ ਲਿਹਾਜ਼ ਤੋਂ ਕਿਸ ਤਰੀਕੇ ਨਾਲ ਦੇਖਿਆ ਜਾਵੇ, ਕਿਉਂਕਿ ਜਿਵੇਂ ਰਾਜਾ ਵੜਿੰਗ ਪ੍ਰਧਾਨ ਬਣਦੇ ਆ ਤਾਂ ਸੁਰਜੀਤ ਧੀਮਾਨ ਨੂੰ ਲੱਡੂ ਵੰਡਣੇ ਪੈ ਜਾਂਦੇ ਆ,
ਸੁਰਜੀਤ ਧਮਾਨ ਨੂੰ ਲੱਡੂ ਵੰਡਣੇ ਪੈ ਜਾਂਦੇ ਕਿਉਂਕਿ ਉਹਨਾਂ ਨੂੰ ਕੱਢ ਦਿੱਤਾ ਵਾ ਪਾਰਟੀ ਦੇ ਵਿੱਚ, ਔਰ ਕਹਿੰਦੇ ਮੈਂ ਖੁਸ਼ ਹਾਂ। ਤੇ ਰਾਜਾ ਵੜਿੰਗ ਨੇ ਵੀ ਇਹੀ ਸੰਕੇਤ ਦਿੱਤੇ ਆ ਵੀ ਪਾਰਟੀ ਡਿਸਪਲਿਨ ਦੀ ਪਾਲਣਾ ਕਰਨੀ ਪਊਗੀ। ਤਾਂ ਉਹਨਾਂ ਦਾ ਸੰਕੇਤ ਉਹਨਾਂ ਲੋਕਾਂ ਨੂੰ ਸੀ ਜਿਹੜੇ ਆਏ ਦਿਨ ਕੁਛ ਨਾ ਕੁਛ ਟਵੀਟ ਕਰਦੇ ਰਹਿੰਦੇ ਸੀ, ਕੁਛ ਨਾ ਕੁਛ ਬੋਲਦੇ ਰਹਿੰਦੇ ਸੀ। ਕਿਉਂਕਿ ਬੇਸ਼ੱਕ ਤੁਸੀਂ ਕਾਂਗਰਸ ਦੀ ਆਈਡੀਓਲੋਜੀ ਨਾਲ ਸਹਿਮਤ ਹੋਵੋ ਨਾ ਹੋਵੋ, ਪਰ ਤੁਹਾਨੂੰ ਇੱਕ ਗੱਲ ਕਹਿਣੀ ਪੈਣੀ ਹੈ ਕਿ ਹਰ ਇੱਕ ਪਾਰਟੀ ਦਾ, ਹਰ ਇੱਕ ਘਰ ਦਾ, ਹਰ ਅਦਾਰੇ ਦਾ ਆਪਣਾ ਇੱਕ ਸਿਸਟਮ ਆ, ਤਾਂ ਤੁਹਾਨੂੰ ਫੋਲੋ ਕਰਨਾ ਪੈਂਦਾ ਵਾ। ਤਾਂ ਹੁਣ ਕਾਂਗਰਸ ਦੇ ਲਿਹਾਜ਼ ਤੋਂ ਕਿਵੇਂ ਦੇਖਿਆ ਜਾਵੇ, ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤਾਂ ਕੀ ਸੁਨੀਲ ਜਾਖੜ ਕਾਂਗਰਸ ਦੇ ਵਿੱਚ ਬਣੇ ਰਹਿਣਗੇ? ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਵੇਲੇ ਉਹਨਾਂ ਨੇ ਸ਼ਹਿਰੋ ਸ਼ਾਇਰੀ ਬੜੀ ਕੀਤੀ, ਔਰ ਇਹ ਗੱਲ ਲੋਕ ਜਾਣਦੇ ਆ ਕਿ ਇੱਕ ਟਾਈਮ ਸੁਨੀਲ ਜਾਖੜ ਦੇ ਨਾਮ ਤੇ ਸਹਿਮਤੀ ਬਣ ਚੁੱਕੀ ਸੀਗੀ ਕਿ ਇਹਨਾਂ ਨੂੰ ਸੀਐਮ ਬਣਾਉਣਾ ਵਾ, ਪਰ ਉਹ ਅਟਕਲਾਂ ਹੀ ਰਹਿ ਗਈਆਂ, ਉਹ ਗੱਲਾਂ ਧਰਾਈਆਂ ਰਹਿ ਗਈਆਂ। ਸੁਨੀਲ ਜਾਖੜ ਸੀਐਮ ਬਣਦੇ ਰਹਿ ਗਏ, ਔਰ ਅੰਬਿਕਾ ਸੋਨੀ ਦਾ ਇਹਦੇ ਵਿੱਚ ਮੰਨਿਆ ਜਾਂਦਾ ਕਿ ਵਿਸ਼ੇਸ਼ ਯੋਗਦਾਨ ਆ। ਉਹਨਾਂ ਨੇ ਕਹਿਤਾ ਕਿ ਸਿੱਖ ਮੈਜੋਰਟੀ ਸੂਬੇ ਦੇ ਵਿੱਚ ਹਿੰਦੂ ਭਾਈਚਾਰੇ ਤੋਂ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ। ਹਾਲਾਂਕਿ ਅਸੀਂ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਹਾਂ ਕਿ ਕਿਸੇ ਵੀ ਵਿਅਕਤੀ ਦੇ ਵਿੱਚ ਸਮਰੱਥਾ ਹੋਣੀ ਚਾਹੀਦੀ ਹੈ, ਉਹ ਭਾਈਚਾਰੇ ਕਿਸੇ ਤੋਂ ਵੀ ਆਵੇ। ਸਾਡੇ ਪੰਜਾਬੀਆਂ ਦੇ ਵਿੱਚ ਇੰਨੀ ਕੁ ਐਕਸੈਪਟੇਬਿਲਿਟੀ ਹੈਗੀ ਹੈ ਕਿ ਅਸੀਂ ਕਿਸੇ ਨੂੰ ਉਹਦੇ ਭਾਈਚਾਰੇ ਤੋਂ, ਕਿਸੇ ਨੂੰ ਉਹਦੇ ਫਿਰਕੇ ਤੋਂ ਨਹੀਂ ਤੋਲਦੇ। ਖੈਰ, ਪਰ ਸਿਆਸਤ ਤੋਲਦੀ ਹੈ, ਸਿਆਸਤ ਇਹਨਾਂ ਚੀਜ਼ਾਂ ਨੂੰ ਕਰਦੀ ਹੈ। ਸਿਆਸਤ ਜਾਤੀਵਾਦ ਦੇ ਗੁਣਾ ਗਣਿਤ ਨੂੰ ਕਰਦੀ ਆ, ਔਰ ਮਾਫ ਕਰਨਾ, ਉਹਨਾਂ ਦਾ ਗੁਣਾ ਗਣਿਤ ਕਾਮਯਾਬ ਹੁੰਦਾ ਵਾ, ਹੋ ਰਿਹਾ ਵਾ। ਭਾਰਤ ਦੀ ਸਿਆਸਤ ਦੇ ਹਿਸਾਬ ਨਾਲ ਦੇਖੋਗੇ ਤਾਂ ਜਿਹੜੀਆਂ ਮੈਜੋਰਟੀ ਦੇ ਲੋਕ ਨੇ ਉਹ ਮਿਨੋਰਟੀ ਨੂੰ ਕਿਵੇਂ ਦੇਖਦੇ ਆ, ਤੇ ਮੈਜੋਰਟੀ ਦੇ ਲੀਡਰ ਭਾਜਪਾ ਦੀ ਪੋਲਿਟਿਕਸ ਨੂੰ ਦੇਖੋਗੇ ਤਾਂ ਮੈਜੋਰਟੀ ਮਿਨੋਰਟੀ ਦੀਆਂ ਗੱਲਾਂ ਸਮਝ ਆ ਜਾਣਗੀਆਂ। ਦੂਜੀ ਗੱਲ ਕਰਦੇ ਹਾਂ ਸਿਮਰਜੀਤ ਬੈਂਸ ਦੀ। ਹਾਲਾਂਕਿ ਕਾਂਗਰਸ ਤੋਂ ਗੱਲਾਂ ਕਰਾਂਗੇ ਤਾਂ ਲੰਬੀਆਂ ਚੱਲ ਜਾਣਗੀਆਂ। ਸਿਮਰਜੀਤ ਬੈਂਸ ਨੂੰ ਭਗੌੜਾ ਐਲਾਨ ਦਿੱਤਾ ਗਿਆ। ਜੇਕਰ ਜਿਹੜੀ ਖਬਰ ਦਾ ਜਿਹੜਾ ਮਜ਼ਮੂਨ ਆ, ਜੇਕਰ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਾਂ, ਅੱਜ ਦੀਆਂ ਜਿਹੜੀਆਂ ਖਬਰਾਂ ਵਾ ਉਹ ਇਹ ਹੈ ਵੀ ਜਿਹੜੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਤੇ ਆਤਮਾ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਨੇ ਸਿਮਰਜੀਤ ਬੈਂਸ, ਉਹਨਾਂ ਦੇ ਸਾਥੀਆਂ ਨੂੰ 9 ਮਹੀਨੇ ਪੁਰਾਣੇ ਜਬਰ ਜਨਾਹ ਮਾਮਲੇ ਦੇ ਵਿੱਚ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਮਾਮਲੇ ਦੇ ਵਿੱਚ ਉਹਨਾਂ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਆ, ਤੇ ਇਹ ਜਿਹੜਾ ਵਾ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਕੀਤਾ ਵਾ। ਦੱਸਣਾ ਬਣਦਾ ਵੀ 7 ਜੁਲਾਈ 2021 ਨੂੰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਤੇ ਉਹਦੇ ਸਾਥੀਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਬੈਂਸ ਨੇ ਇਹਨਾਂ ਹੁਕਮਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ, ਜਿਸ ਨੂੰ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ, ਤੇ ਇਸ ਮਾਮਲੇ ਦੇ ਵਿੱਚ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਜਿਹੜਾ ਮਾਮਲਾ ਵਾ ਉਹ ਇਹ ਹੈ ਵੀ ਵਿਧਾਇਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਆ, ਉਹਨਾਂ ਨੇ ਬਲਾਤਕਾਰ ਕੇਸ ਦੇ ਵਿੱਚ ਫਸੇ ਸਿਮਰਜੀਤ ਬੈਂਸ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਰੱਦ ਕੀਤੀ ਸੀ। ਇੱਕ 44 ਸਾਲਾ ਔਰਤ ਨੇ, ਇਹ ਗੱਲ ਹੈ 16 ਨਵੰਬਰ 2020 ਦੀ, ਜਦੋਂ ਤਤਕਾਲੀ ਵਿਧਾਇਕ, ਉਦੋਂ ਵਿਧਾਇਕ ਸੀਗੇ ਸਿਮਰਜੀਤ ਬੈਂਸ, ਤਾਂ ਉਹਨਾਂ ਦੇ ਖਿਲਾਫ ਇੱਕ ਕਮਲਜੀਤ ਸਿੰਘ ਦਾ ਨਾਂ ਆਇਆ ਸੀ, ਬਲਜਿੰਦਰ ਕੌਰ ਦਾ ਨਾਂ ਆਇਆ ਸੀ, ਤੇ ਸੁਖਚੈਨ ਸਿੰਘ ਦਾ ਨਾਂ ਆਇਆ ਸੀ, ਇੱਕ ਗੋਗੀ ਸ਼ਰਮਾ ਦਾ ਨਾਂ ਆਇਆ ਸੀ। ਉਹਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ। ਬਲਾਤਕਾਰ ਦਾ ਮਾਮਲਾ ਦਰਜ ਕਰਨ ਦੇ ਲਈ ਪੁਲਿਸ ਕਮਿਸ਼ਨਰ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਮਾਮਲਾ ਦਰਜ ਨਹੀਂ ਹੋਇਆ ਸੀ। ਫਿਰ ਉਹ ਕਈ ਦਿਨਾਂ ਤੋਂ ਪੁਲਿਸ ਕਮਿਸ਼ਨਰ ਦੇ ਬਾਹਰ ਧਰਨੇ ਤੇ ਵੀ ਬੈਠੀ ਜਿਹੜੀ ਔਰਤ ਸੀਗੀ, ਤੇ ਸੁਣਵਾਈ ਨਾ ਹੋਣ ਕਰਕੇ ਉਹਨੇ ਕੇਸ ਦਰਜ ਕਰਵਾਉਣ ਦੇ ਲਈ ਅਦਾਲਤ ਤੱਕ ਪਹੁੰਚ ਕੀਤੀ। ਪੁਲਿਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੇਸ ਦਰਜ ਕੀਤਾ ਸੀ। ਦੇਖੋ ਤੁਸੀਂ, ਇੱਕ ਜਿਹੜਾ ਰਸੂਖਵਾਨ ਬੰਦਾ ਵਾ ਤੇ ਉਹਦੇ ਖਿਲਾਫ ਉਹਨੇ ਜੇ ਤੁਹਾਡੇ ਤੇ ਕੋਈ ਕਥਿਤ ਰੂਪ ਦੇ ਵਿੱਚ ਉਹਦੇ ਤੇ ਦੋਸ਼ ਲੱਗਣ ਕਿ ਉਹਨੇ ਤੁਹਾਡੇ ਤੇ ਕੋਈ ਜ਼ਬਰ ਕੀਤਾ ਵਾ, ਜਾਂ ਉਹਨੇ ਤੁਸੀਂ ਉਹਦੇ ਤੇ ਕੋਈ ਐਲੀਗੇਸ਼ਨ ਲਾਉਣੇ ਆ, ਤਾਂ ਮਾਫ ਕਰਨਾ, ਇੱਥੋਂ ਦੀ ਪੁਲਿਸ ਦੇ ਵਿੱਚ ਇੰਨਾ ਦਮ ਨਹੀਂ ਹੈ ਕਿ ਉਹ ਰਸੂਖਵਾਨ ਦੇ ਖਿਲਾਫ, ਖਾਸ ਕਰਕੇ ਆਹ ਕੇਸ ਦੇ ਵਿੱਚ, ਕਿ ਉਹਦੇ ਖਿਲਾਫ ਕੇਸ ਦਰਜ ਕਰ ਲਏ। ਅਦਾਲਤ ਤੋਂ ਕੇਸ ਦਰਜ ਕਰਵਾਇਆ ਉਹ ਬੀਬੀ ਨੇ। ਧੰਨਵਾਦ ਦੀ ਜਦੋਜਹਿਦ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ 2 ਤਰ੍ਹਾਂ ਦਾ ਕਾਨੂੰਨ ਆ। ਇਹ ਗਰੀਬਾਂ ਖਾਤਰ ਕਾਨੂੰਨ ਆ, ਇੱਕ ਵੱਡਿਆਂ ਖਾਤਰ ਕਾਨੂੰਨ ਆ। ਉਸ ਕਾਨੂੰਨ ਦੇ ਵਿੱਚ ਬੜੀਆਂ ਲੂਪ ਹੋਲਸ ਨੇ। ਗਰੀਬਾਂ ਵਾਲੇ 'ਚ ਇੰਨੀਆਂ ਵੀ ਹੈ ਨਹੀਂਗੀਆਂ ਵੀ ਜੇ ਉਹਨੂੰ ਰੋਕ ਲਿਆ ਗਿਆ, ਉਹਦੇ ਕੋਲ ਆਰਸੀ ਨਾ ਹੋਈ ਜਾਂ ਕੁਛ ਹੋਰ ਨਾ ਹੋਇਆ, ਤਾਂ ਹੋ ਸਕਦਾ ਉਹਦਾ ਚਲਾਨ ਵੀ ਹੋ ਜਾਵੇ। ਚਲਾਨ ਤਾਂ ਖਰੋ ਬਣਦਾ ਹੀ ਆ, ਪਰ ਹੋ ਸਕਦਾ ਉਹਦੇ ਨਾਲ ਗਾਲੀ ਗਲੋਚ ਵੀ ਹੋ ਜਾਵੇ। ਗਰੀਬ ਦਾ ਕਾਨੂੰਨ ਐਸਾ ਵਾ। ਗਰੀਬ ਜੇ ਮੀਟਰ ਦਾ ਬਿੱਲ ਨਾ ਭਰੇ ਤੇ ਬੱਤੀ ਨਹੀਂ ਆਉਂਦੀ, ਪਰ ਅਮੀਰ ਜਿਹੜੇ ਆ ਕਰੋੜਾਂ ਦੇ ਡਿਫਾਲਟਰ ਆ। ਕਾਂਗਰਸ ਦੇ ਵਿਧਾਇਕਾਂ ਦੇ ਨਾਂ ਬੋਲਦੇ ਇਹਦੇ ਵਿੱਚ। ਸਿਮਰਜੀਤ ਬੈਂਸ ਕਿਸੇ ਸਮੇਂ ਪੈਨ ਪੰਜਾਬ ਲੀਡਰ ਬਣ ਗਏ ਸੀਗੇ, ਪਰ ਸਿਮਰਜੀਤ ਬੈਂਸ ਨੂੰ ਦੀ ਜਿਹੜੀ ਛਵੀ ਸੀ ਉਹਨੂੰ ਡੈਂਟ ਪਾਇਆ ਇਹੋ ਜਿਹੇ ਕੇਸਾਂ ਨੇ। ਸਿਮਰਜੀਤ ਬੈਂਸ ਅੱਜ ਵਿਧਾਇਕ ਨਹੀਂ ਰਹੇ। ਇਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ। ਜਿਹੜੇ ਅੱਜ ਟੌਪ ਤੇ ਨੇ ਉਹ ਇਹ ਨਾ ਸਮਝਣ ਕਿ ਅਸੀਂ ਰਜਿਸਟਰੀਆਂ ਕਰਾ ਕੇ ਬੈਠੇ ਹਾਂ। ਲਾਈਫ ਟਾਈਮ ਵੈਲਿਡਿਟੀ ਆ। ਜਿਨ੍ਹਾਂ ਨੂੰ ਅੱਜ ਅਹੁਦੇ ਮਿਲੇ ਨੇ, ਅੱਜ ਨਵੇਂ ਅਹੁਦਿਆਂ ਤੇ ਬਿਰਾਜਮਾਨ ਹੋਏ ਨੇ, ਨਵੀਆਂ ਕਾਰਾਂ, ਨਵੀਂ ਸਿਕਿਉਰਿਟੀ, ਸਾਰਾ ਕੁਛ ਮਿਲਿਆ ਵਾ, ਉਹ ਇਹ ਸਮਝਣ ਕਿ ਸਮਾਂ
ਸਮਰੱਥ ਆ, ਹਾਲਾਤ ਬਦਲਦੇ ਰਹਿੰਦੇ ਆ। ਸਿਆਸਤਦਾਨਾਂ ਵੱਲੋਂ ਲੋਕਾਂ ਤੇ ਕੀਤੀਆਂ ਵਧੀਕੀਆਂ, ਲੋਕਾਂ ਨੂੰ ਜਾਤੀ ਸੂਚਕ ਕੀਤੇ ਦਿੱਤੇ ਬਿਆਨ ਜਾਂ ਕਿਸੇ ਭਾਈਚਾਰਾ ਵਿਸ਼ੇਸ਼ ਨੂੰ ਧਿਆਨ 'ਚ ਰੱਖ ਕੇ ਦਿੱਤੇ ਬਿਆਨ ਕੋਈ ਨਵੀਆਂ ਗੱਲਾਂ ਨਹੀਂ ਹੈ। ਪਰ ਇਹਨਾਂ ਲੋਕਾਂ ਤੋਂ ਤੁਸੀਂ ਸਿੱਖਿਆ ਲੈ ਸਕਦੇ ਹੋ ਕਿ ਕਿਵੇਂ ਸਮਾਂ ਜਦੋਂ ਚੋਟ ਮਾਰਦਾ ਤਾਂ ਚੀਜ਼ਾਂ ਬਦਲ ਜਾਂਦੀਆਂ ਨੇ। ਅਸੀਂ ਨਹੀਂ ਕਹਿੰਦੇ ਕਿ ਸਿਮਰਜੀਤ ਬੈਂਸ ਦੋਸ਼ੀ ਆ, ਪਰ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਆਪਦਾ ਕੰਮ ਕਰੇ। ਇਹ ਗੱਲ ਸਾਨੂੰ ਕਹਿਣੀ ਪੈਣੀ ਆ। ਅਸੀਂ ਨਹੀਂ ਕਹਿੰਦੇ ਜਿਹੜਾ ਸੁਨੀਲ ਜਾਖੜ ਆ ਉਹਨੂੰ ਡਿਫੈਂਡ ਨਹੀਂ ਕਰਦੇ ਅਸੀਂ ਕਿ ਉਹ ਬੜਾ ਚੰਗਾ ਵਾ, ਉਹਨੇ ਕਦੇ ਐ ਨਹੀਂ ਕੀਤਾ, ਕਦੇ ਉਹ ਨਹੀਂ ਕੀਤਾ। ਅਸੀਂ ਕਹਿੰਦੇ ਕਿ ਜੇਕਰ ਕਿਸੇ ਦੇ ਸ਼ਬਦਾਂ ਦੇ ਨਾਲ ਕਿਸੇ ਦੀ ਛਵੀ ਨੂੰ ਫਰਕ ਪਿਆ ਵਾ ਜਾਂ ਕਿਸੇ ਭਾਈਚਾਰੇ ਨੂੰ ਸੱਟ ਵੱਜੀ ਆ, ਤਾਂ ਜਿਵੇਂ ਉਹਨਾਂ ਕੋਲੇ ਜੋ ਕਾਨੂੰਨ ਰਾਹ ਨੇ ਉਹ ਅਖਤਿਆਰ ਕਰਨ ਦੇ ਲਈ ਆਜ਼ਾਦ ਨੇ। ਸੋ ਅੱਜ ਦੀ ਰਿਪੋਰਟ ਦੇ ਵਿੱਚ ਇੰਨਾ ਹੀ। ਪੰਜਾਬੀ ਰੇਡੀਓ USA ਤੇ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਮਸਲੇ ਨੂੰ ਲੈ ਕੇ। ਬਹੁਤ ਬਹੁਤ ਧੰਨਵਾਦ।